ਕਲੀਅਰ ਰਾਜਕਨਵੀਰ ਸਿੰਘ ਜਿਹੜੀ ਫਰਾਂਸ ਤੋਂ ਆ ਰਹੀ ਹੈ। ਫਰਾਂਸ ਦੇ ਵਿੱਚ ਜਿਹੜੇ ਕੰਜ਼ਰਵੇਟਿਵਸ ਹੈਗੇ ਆ, ਫਾਰ ਰਾਈਟ ਲੋਕ ਉਹ ਜਿੱਤ ਰਹੇ ਹੈਗੇ ਆ, ਬੜੀ ਤੇਜ਼ੀ ਦੇ ਨਾਲ ਜਿੱਤ ਰਹੇ ਹੈਗੇ ਆ। ਕਹਿੰਦੇ ਵੀ ਬਿਗ ਡੇ ਹੈਗਾ ਫਾਰ ਰਾਈਟ ਨੈਸ਼ਨਲ ਰੈਲੀ ਉਹਨਾਂ ਦੇ ਲਈ। ਸੈਕੰਡ ਰਾਊਂਡ ਆਫ ਵੋਟਿੰਗ ਜਿਹੜੀ ਹੋਈ ਆ ਉਹਦੇ ਵਿੱਚ ਵੀ ਫਰਾਂਸ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਅਨਰੈਸਟ ਚੱਲ ਰਿਹਾ ਸੀ, ਖਾਸ ਕਰਕੇ ਇਮੀਗ੍ਰੇਸ਼ਨ ਦੇ ਮੁੱਦੇ ਨੂੰ ਲੈ ਕੇ। ਉੱਥੇ ਅੱਗਾਂ ਵੀ ਲੱਗੀਆਂ, ਪ੍ਰੋਟੈਸਟ ਵੀ ਬਹੁਤ ਜ਼ਿਆਦਾ ਹੋਏ ਹੈਗੇ ਆ। ਇਕੋਨਮੀ ਬੜੀ ਇਸ ਟਾਈਮ ਉੱਥੇ ਦੀ ਜਿਹੜੀ ਬੈਡ ਚੱਲ ਰਹੀ ਹੈਗੀ ਆ। ਸੋ ਪ੍ਰੈਜ਼ੀਡੈਂਟ ਇਮੈਨੂਅਲ ਮੈਕਰਨ ਉਹਨਾਂ ਨੂੰ ਇੱਕ ਬਹੁਤ ਵੱਡਾ ਜਿਹੜਾ ਝਟਕਾ ਹੈਗਾ ਆ। 577 ਮੈਂਬਰਾਂ ਵਾਲੀ ਨੈਸ਼ਨਲ ਅਸੈਂਬਲੀ ਉਹਦੀ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਆ, ਇਲੈਕਸ਼ਨ ਹੋ ਰਹੀ ਆ ਤੇ ਸੈਕੰਡ ਰਾਊਂਡ ਦੀ ਵੋਟਿੰਗ ਹੋ ਚੁੱਕੀ ਆ ਤੇ ਮੈਜੋਰਟੀ ਆਫ ਲਾ ਮੇਕਰਸ ਜਿਹੜੇ ਆ ਉਹ ਮੈਕਰਨ ਹੋਣਾ ਨੂੰ ਅਪੋਜ਼ ਕਰ ਰਹੇ ਹੈਗੇ ਆ। ਤੇ ਸੋ ਫਰਾਂਸ ਦੇ ਵਿੱਚੋਂ ਵੀ ਲੱਗਦਾ ਜਿਹੜਾ ਆ ਝਟਕਾ ਮੈਕਰੋਨ ਦੀ ਪਾਰਟੀ ਨੂੰ ਤਗੜਾ ਜਿਹੜਾ ਆ ਉਹ ਲੱਗਣ ਲੱਗ ਚੁੱਕਾ ਹੈ। ਇਨਫੈਕਟ ਕਹਿ ਸਕਦੇ ਹਾਂ ਜੋ ਸਿੰਘ ਜੀ, ਸੱਜੇ ਪੱਖੀ ਧਿਰ ਜਿਹੜੀ ਉਹ ਅੱਗੇ ਜਿਹੜੀ ਉਹ ਚੱਲੀ ਆ ਨੈਸ਼ਨਲ, ਇਹਨਾਂ ਨੇ ਯੂਰੋ ਦੀਆਂ ਇਲੈਕਸ਼ਨਸ ਦੇ ਵਿੱਚ ਵੀ ਹੁਣੇ ਰੀਸੈਂਟਲੀ ਜਿੱਤ ਜਿਹੜੀ ਉਹ ਪ੍ਰਾਪਤ ਉੱਥੇ ਕੀਤੀ ਸੀ। ਇਮੈਨੂਅਲ ਮੈਕਰੋਨ ਨੇ 3 ਸਾਲ ਪਹਿਲਾਂ ਹੀ ਜਿਹੜੀਆਂ ਉਹ ਚੋਣਾਂ ਸਨੈਪ ਇਲੈਕਸ਼ਨ ਜਿਹੜੀਆਂ ਉਹ ਉੱਥੇ ਐਲਾਨ ਜਿਹੜੀਆਂ ਦਿੱਤੀਆਂ ਸੀਗੀਆਂ। ਸੋ 40 ਸਾਲਾਂ ਦੇ ਇਤਿਹਾਸ ਦੇ ਵਿੱਚ ਕਹਿੰਦੇ ਸਭ ਤੋਂ ਵੱਧ ਜਿਹੜੀ ਆ ਉਹ ਵੋਟ ਫੀਸਦ ਰਹੀ ਆ, ਯਾਨੀ ਕਿ ਬਹੁਤ ਲੋਕਾਂ ਨੇ ਵੋਟ ਪਾਈ ਆ। ਉਹ ਵੀ ਖਾਸੇ ਪਰੇਸ਼ਾਨ ਆ। ਫਰਾਂਸ ਵਾਲੇ ਉੱਦਾਂ ਰੈਵੋਲੂਸ਼ਨ ਦੇ ਲਈ ਤੇ ਵਿਰੋਧ ਦੇ ਲਈ ਜਾਣੇ ਜਾਂਦੇ ਆ ਪੂਰੀ ਦੁਨੀਆ ਭਰ ਦੇ ਵਿੱਚ। ਹੁਣ ਅਗਲੀ ਜਿਹੜੀ ਚੋਣਾਂ ਦੀ ਪ੍ਰਕਿਰਿਆ ਉਹ 11 ਅਪ੍ਰੈਲ ਨੂੰ ਇੱਕ ਹਿਸਾਬ ਦੇ ਨਾਲ ਕਹਿੰਦੇ ਵੀ ਉਹ ਹੋਵੇਗੀ। ਇਮੈਨੂਅਲ ਮੈਕਰੋਨ ਕਹਿੰਦੇ ਇਸ ਚੋਣਾਂ 'ਚ ਹਿੱਸਾ ਨਹੀਂ ਲੈਣਗੇ ਕਿਉਂਕਿ 2 ਵਾਰ ਤੋਂ ਬਾਅਦ ਫਰਾਂਸ ਵਿੱਚ ਰਾਸ਼ਟਰਪਤੀ ਨੂੰ ਨਹੀਂ ਬਣਾਇਆ ਜਿਹੜਾ ਉਹ ਜਾ ਸਕਦਾ, ਜੋ ਜਿੱਦਾਂ ਆਪਾਂ ਅਮਰੀਕਾ ਦੇ ਵਿੱਚ ਜਿਹੜਾ ਉਹ ਦੇਖਦੇ ਹਾਂ। ਸੋ ਇਹ ਹੁਣ ਇਮੈਨੂਅਲ ਮੈਕਰੋਨ ਦਾ ਕਹਿੰਦਾ ਵੀ ਫਰਾਂਸ ਦੀਆਂ ਚੋਣਾਂ ਕਰਵਾਉਣ ਅਤੇ ਉਹਨਾਂ ਦੇ ਵਿਰੋਧੀਆਂ ਤੇ ਸਾਥੀਆਂ ਵੱਲੋਂ ਇੱਕ ਖਤਰਨਾਕ ਜਿਹੜਾ ਉਹ ਕਹਿੰਦੇ ਦਾ ਵਜੋਂ ਦੇਖਿਆ ਗਿਆ ਸੀਗਾ। ਸਿਆਸੀ ਤਾਕਤ ਨੂੰ ਕਹਿੰਦੇ ਵੀ ਉਹ ਸੱਜੇ ਪੱਖੀਆਂ ਦੇ ਹੱਥ ਦੇ ਵਿੱਚ ਜਿਹੜਾ ਉਹ ਦੇ ਸਕਦਾ ਤੇ ਲੱਗ ਇਹੀ ਰਿਹਾ ਆ ਵੀ ਉਸ ਪਾਸੇ ਵੱਲ ਨੂੰ ਹੀ ਜਿਹੜਾ ਉਹ ਹੋਵੇਗਾ। ਨੈਸ਼ਨਲ ਅਸੈਂਬਲੀ ਦੀਆਂ ਜਿਹੜੀਆਂ ਚੋਣਾਂ ਆ ਇਹ ਕਹਿੰਦੇ ਲੋੜ ਤਾਂ ਨਹੀਂ ਸੀ, ਪਰ ਫਿਰ ਵੀ ਉਹਨਾਂ ਨੇ ਉੱਥੇ ਜਿਹੜੀਆਂ ਇਹ ਚੋਣਾਂ ਜਿਹੜੀਆਂ ਉਹ ਕਰਵਾ ਦਿੱਤੀਆਂ ਹੈਗੀਆਂ ਆ। ਸੋ ਫਸਟ ਰਾਊਂਡ ਦੇ ਵਿੱਚ ਪਾਰਲੀਮੈਂਟਰੀ ਇਲੈਕਸ਼ਨ ਦੇ ਵਿੱਚ ਮੈਕਰੋਨ ਨੂੰ ਜਿਹੜਾ ਉਹ ਵੱਡਾ ਝਟਕਾ ਇਸ ਦੇ ਵਿੱਚ ਮਿਲਿਆ ਆ। ਅਨਲੈਸ ਅਗਲੀਆਂ ਜਿਹੜੀਆਂ ਇਲੈਕਸ਼ਨਸ ਦੇ ਵਿੱਚ ਜੇ ਉਹ ਸ਼ਹਿਰੀ ਤਬਕਾ ਆ ਉੱਥੇ ਕੀ ਅਸਰ ਪੈਂਦਾ ਆ ਇਹ ਦੇਖਣਾ ਹੋਊਗਾ। ਫਾਰ ਰਾਈਟ ਨੈਸ਼ਨਲ ਰੈਲੀ ਲਾ ਪੈਨ ਕਾਫੀ ਮਸ਼ਹੂਰ ਹੈ ਬੀਬੀ ਉੱਥੇ, ਮਰੀਨ ਲਾ ਪੈਨ, ਤੇ ਉਹ ਕਹਿੰਦੇ ਵੀ ਲੀਡ ਇਸ ਦੇ ਵਿੱਚ ਕਰ ਰਹੀ ਹੈਗੀ ਆ। ਇਹਨਾਂ ਦੀ ਬਲਾਕ ਨੂੰ 33.15 ਜਿਹੜਾ % ਵੋਟ ਮਿਲੀ ਆ ਤੇ ਜਿਹੜੀ ਲੈਫਟ ਵਿੰਗ ਨਿਊ ਪੋਪੂਲਰ ਫਰੰਟ NFP ਆ ਉਹਨਾਂ ਦੀ ਕੋਲੀਸ਼ਨ ਦੂਜੇ ਨੰਬਰ ਤੇ 27.99% ਵੋਟਾਂ ਦੇ ਨਾਲ ਜਿਹੜੀ ਉਹ ਰਹੀ ਆ। ਤੇ ਇਹਨਾਂ ਦੀ ਜਿਹੜੀ ਪ੍ਰੈਜ਼ੀਡੈਂਟ ਦੀ ਪਾਰਟੀ ਆ ਉਹ ਤੀਜੇ ਨੰਬਰ ਤੇ 20.76% ਵੋਟਾਂ ਦੇ ਨਾਲ ਤੀਜੇ ਨੰਬਰ ਦੇ ਉੱਤੇ ਜਿਹੜੀ ਉਹ ਰਹੀ ਆ। ਸੋ ਇੰਨੀ ਕੁ ਜ਼ਿਆਦਾ ਐਂਟੀ ਇਨਕੰਬੈਂਸੀ ਇਸ ਟਾਈਮ ਮੈਕਰੋਨ ਹੋਣਾ ਦੇ ਉਲਟ ਫਰਾਂਸ ਵਿੱਚ ਜਿਹੜੀ ਉਹ ਚੱਲ ਰਹੀ ਆ। ਸੋ ਪ੍ਰੋਜੈਕਸ਼ਨ ਦੇ ਅਨੁਸਾਰ ਕਹਿੰਦੇ ਵੀ 230 ਤੋਂ 280 ਸੀਟਾਂ ਦੇ ਵਿੱਚ ਜਿਹੜੀ RN ਪਾਰਟੀ ਆ ਉਹ ਜਿੱਤ ਸਕਦੀ ਆ। 577 ਕੁੱਲ ਜਿਹੜੀਆਂ ਉੱਥੇ ਦੀਆਂ ਸੀਟਾਂ ਨੇ ਤੇ ਉਹਦੇ ਵਿੱਚ ਪਿਛਲੇ ਵਾਰੀ ਇਹਨਾਂ ਇਲੈਕਸ਼ਨ ਦੇ ਵਿੱਚ ਮਹਿਜ 88 ਸੀਟਾਂ ਜਿੱਤਣ 'ਚ ਜਿਹੜੀ ਰਾਈਟ ਨੈਸ਼ਨਲ ਪਾਰਟੀ ਆ ਉਹ ਜਿੱਤਣ 'ਚ ਕਾਮਯਾਬ ਜਿਹੜੀ ਹੋ ਰਹੀ ਸੀ। ਸੋ ਕਾਫੀ ਵੱਡਾ ਜਿਹੜਾ ਜੰਪ ਆ ਇਸ ਦੇ ਵਿੱਚ ਦੇਖਣ ਨੂੰ ਜਿਹੜਾ ਉਹ ਮਿਲ ਰਿਹਾ ਆ ਤੇ ਲੋਕਾਂ ਦੇ ਵਿੱਚ ਉੱਥੇ ਦੀਆਂ ਇਲੈਕਸ਼ਨ ਦੇ ਵਿੱਚ ਉਤਸ਼ਾਹ ਤੇ ਜ਼ਿਆਦਾ ਵੋਟਾਂ ਪੈਣ ਦੇ ਨਾਲ ਇਹੀ ਨਜ਼ਰ ਆ ਰਿਹਾ ਵੀ ਲੋਕ ਸਰਕਾਰ ਨੂੰ